ਵਿਊਅਰਸ ਵੈਲਕਮ ਬੈਕ ਇਨ ਆਵਰ ਪ੍ਰੋਗਰਾਮ ਜੀ। ਡਾਕਟਰ ਸਾਹਿਬ ਜਿਹੜੇ ਪਹਿਲੇ ਸੈਗਮੈਂਟ ਵਿੱਚ ਤੁਸੀਂ ਸਾਡੇ ਦਰਸ਼ਕਾਂ ਨਾਲ ਜਿਹੜੇ ਵਿਚਾਰ ਸਾਂਝੇ ਕੀਤੇ ਸੀ, ਆਈ ਥਿੰਕ ਫੇਸਬੁੱਕ ਤੇ ਉਹ ਜਿਹੜੇ ਉਹਨਾਂ ਦੇ ਸਾਡੇ ਦਰਸ਼ਕਾਂ ਦੇ ਜਿਹੜੇ ਮੈਸੇਜ ਰਿਟਰੀਵ ਹੋ ਗਏ ਹੋਣਗੇ, ਤੁਸੀਂ ਮੈਂ ਚਾਹਾਂਗੀ ਤੁਸੀਂ ਸਾਂਝੇ ਕਰੋ ਕਮੈਂਟਸ ਨੇ। ਹਾਂਜੀ, ਅਮਰਜੀਤ ਸਿੰਘ ਅੱਜ ਲਿਖਦੇ ਨੇ, ਵੈਨ ਰਿਚ ਪੀਪਲ ਗੈਟ ਇਨ ਪਾਵਰ ਇਟਸ ਨੈਵਰ ਇਨ ਪਬਲਿਕ ਇੰਟਰਸਟ। ਆਈ ਹੋਪ laws and clause of this already great nation keep working for all Americans instead of few billionaires। ਕਿ ਜਦੋਂ ਅਮੀਰ ਲੋਕ ਤਾਕਤ ਤੇ ਕਾਬਜ਼ ਹੁੰਦੇ ਨੇ, ਇਹ ਆਮ ਲੋਕਾਂ ਦੇ ਹਿੱਤ 'ਚ ਨਹੀਂ ਹੁੰਦਾ। ਔਰ ਇਹਨਾਂ ਨੇ ਆਸ ਜਤਾਈ ਹੈ ਕਿ ਅਮਰੀਕਾ ਦੇ ਕਾਨੂੰਨ ਔਰ ਉਹਨਾਂ ਦਾ ਸਿਸਟਮ ਜਿਹੜਾ ਇੱਕ ਵੱਡਾ ਮਹਾਨ ਦੇਸ਼ ਹੈ, ਉਹ ਸਾਰੇ ਅਮਰੀਕਨਾਂ ਦੇ ਲਈ ਉਹਨਾਂ ਦੇ ਸਾਧਨ ਔਰ ਕਾਨੂੰਨ ਹੋਣ, ਨਾ ਕਿ ਕੁਛ ਜਿਹੜੇ ਨੇ ਖਰਬਾਂਪਤੀ ਲੋਕਾਂ ਦੇ ਲਈ। ਬਿਲਕੁਲ ਅਸੀਂ ਸਹਿਮਤ ਹਾਂ ਭਾਈ ਸਾਹਿਬ ਦੇ ਵਿਚਾਰ ਨਾਲ। ਸਤਪਾਲ ਸਿੰਘ ਪਰੇਵਾਲ ਸਿਆਟਲ ਤੋਂ ਲਿਖਦੇ ਨੇ, ਡਾਕਟਰ ਸਾਹਿਬ ਜੀ ਆਪ ਜੀ ਨੂੰ ਅਤੇ TV 84 ਦੇਖ ਰਹੇ ਸਾਰੇ ਦਰਸ਼ਕਾਂ ਨੂੰ ਵੀ ਫਤਿਹ ਅਰਜ਼ ਕਰਦੇ, ਆਸ ਹੈ ਪ੍ਰਵਾਨ ਕਰੋਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਸ਼ੁਕਰੀਆ ਪਰੇਵਾਲ ਸਾਹਿਬ। ਹਰਜਿੰਦਰ ਸਿੰਘ ਵੜੈਚ ਲਿਖਦੇ ਨੇ, ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ, ਗੁੱਡ ਜੌਬ, ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ, ਖਾਲਿਸਤਾਨ ਜ਼ਿੰਦਾਬਾਦ, ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਜ਼ਿੰਦਾਬਾਦ ਜ਼ਿੰਦਾਬਾਦ। ਵੜੈਚ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ। ਕੁਲਦੀਪ ਸਿੰਘ ਖੰਭ, ਜੁਝਾਰ ਵਿਰਕ, ਭੁਪਿੰਦਰ ਸਿੰਘ, ਸਰਪ੍ਰੀਤ ਸਿੰਘ, ਖੁਰਸ਼ੀਦ ਅਹਿਮਦ ਪੱਲੀ, ਇਹਨਾਂ ਸਾਰਿਆਂ ਨੇ ਫਤਿਹ ਔਰ ਗੁੱਡ ਜੌਬ, ਸਭ ਦਾ ਬਹੁਤ ਬਹੁਤ ਸ਼ੁਕਰੀਆ। ਵੀਰ ਰੁਪਿੰਦਰ ਸਿੰਘ ਹੋਰਾਂ ਨੇ ਲਿਖਿਆ, ਪਰਲ ਹਾਰਬਰ ਇਜ਼ ਇਨ ਹਵਾਈ। ਸੋ ਜ਼ਾਹਰ ਹੈ ਵੀ ਹਵਾਈ ਵੀ ਅਮਰੀਕਾ ਦੀ ਸਟੇਟ ਹੈ, ਮੈਂ ਹਵਾਈ ਨਹੀਂ ਸੀ ਮੈਂਸ਼ਨ ਕੀਤਾ, ਬਟ ਉਹਦੇ ਨਾਲ ਆਮ ਲੋਕ ਬਹੁਤੇ ਪ੍ਰਭਾਵਿਤ ਨਹੀਂ ਸੀ ਹੋਏ ਜਿਵੇਂ ਨਿਊਯਾਰਕ ਜਾਂ ਵਰਜੀਨੀਆ ਟਾਰਗੇਟਸ ਦੇ ਨਾਲ ਹੋਏ। ਬਾਕੀ ਅਗਲਾ ਇਸ਼ੂ ਮੈਂ ਅੱਛਾ ਮੇਰੀ ਵਾਰੀ ਹੈ। ਓਕੇ, ਨੋ ਪ੍ਰੋਬਲਮ ਡਾਕਟਰ ਸਾਹਿਬ। ਆਪਾਂ ਮੈਸੇਜ ਪੜ੍ਹਦੇ ਹਾਂ ਸੁਰਿੰਦਰ ਸਿੰਘ ਜੀ ਦਾ। ਇਹ ਲਿਖਦੇ ਹਨ, ਇਹ RS ਚਾਹੁੰਦੇ ਨੇ ਪੰਜਾਬ ਵਾਂਗੂ ਕਸ਼ਮੀਰ ਵਿੱਚ ਵੀ ਵੱਧ ਤੋਂ ਵੱਧ ਹਿੰਦੂਆਂ ਨੂੰ ਭੇਜ ਕੇ ਹਿੰਦੂਆਂ ਦੀ ਗਿਣਤੀ ਨੂੰ ਵਧਾਇਆ ਜਾਵੇ ਤਾਂ ਜੋ ਕਸ਼ਮੀਰ ਨੂੰ ਹਿੰਦੁਸਤਾਨ ਦਾ ਹਿੱਸਾ ਦੱਸਿਆ ਜਾ ਸਕੇ ਅਤੇ ਕਿਸੇ ਵੀ ਰੈਫਰੈਂਡਮ ਵੋਟਿੰਗ ਦਾ ਮੁਕਾਬਲਾ ਕੀਤਾ ਜਾ ਸਕੇ, ਜਿਵੇਂ ਪੰਜਾਬ ਨੂੰ ਪੰਜਾਬੀ ਇਲਾਕੇ ਵੀ ਨਹੀਂ ਦਿੱਤੇ। ਜੀ ਡਾਕਟਰ ਸਾਹਿਬ। ਵੀਰ ਸੁਰਿੰਦਰ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ। ਸਾਨੂੰ ਇਸ ਗੱਲ ਦੀ ਖੁਸ਼ੀ ਹੁੰਦੀ ਹੈ ਵੀ ਜਦੋਂ ਸਾਡੇ ਲਾਈਵ ਜਿਹੜੇ ਨਾਲ ਜੁੜਦੇ ਨੇ ਉਹ ਤਾਂ ਹੈ ਹੀ ਨੇ, ਬਾਅਦ 'ਚ ਅਪਲੋਡ ਹੁੰਦੇ ਨੇ, ਉਹਨਾਂ 'ਤੇ ਬਹੁਤ ਸਾਰੇ ਕਾਮੈਂਟ ਹੁੰਦੇ ਨੇ, ਸੈਂਕੜਿਆਂ ਦੇ ਵਿੱਚ, ਹੰਡਰਡਸ। ਔਰ ਪਹਿਲਾਂ ਤਾਂ ਚਲੋ ਮੈਂ ਤਾਂ ਉਹਨਾਂ ਨੂੰ ਜਿੰਨਾ ਮੈਨੂੰ ਵਕਤ ਹੁੰਦਾ ਹੈ ਮੈਂ ਦੇਖ ਲੈਂਦੇ। ਹੁਣ ਮੈਂ ਇਹ ਸੋਚਿਆ ਵੀ ਉਹਨਾਂ 'ਚੋਂ, ਕਿਉਂਕਿ ਬਹੁਤ ਸਾਰੇ ਕੋਈ ਐਪਰੀਸ਼ੀਏਸ਼ਨ ਹੁੰਦੀ ਹੈ, ਕੋਈ ਨੈਗੇਸ਼ਨ ਹੁੰਦੀ ਹੈ, ਪਰ ਕਿਸੇ 'ਚ ਕੁਛ ਨਾ ਕੁਛ ਸਵਾਲ ਵੀ ਹੁੰਦਾ ਹੈ ਜਾਂ ਕੁਛ ਨਾ ਕੁਛ ਕਾਮੈਂਟ ਵੀ ਹੁੰਦਾ ਹੈ। ਜਿਵੇਂ ਅਸੀਂ ਚੀਫ ਏਅਰ ਮਾਰਸ਼ਲ ਜਿਹੜਾ ਹੁਣ ਬਣਿਆ, ਉਸ ਦਾ ਬਿਨਾਂ ਪੱਗ ਤੋਂ ਫੋਟੋਆਂ ਦੇ ਉੱਤੇ 200 ਤੋਂ ਜ਼ਿਆਦਾ ਕਾਮੈਂਟ ਹੋਣਗੇ, ਔਰ ਉਹਦੇ 'ਚ ਬਹੁਤ ਸਾਰਿਆਂ ਨੇ ਫॉर ਅਗੇਂਸਟ ਆਰਗੂਮੈਂਟ ਵੀ ਦਿੱਤੇ। ਉਹ ਵੀ ਮੈਂ ਕੁਛ ਰਿਟਰੀਵ ਕੀਤੇ ਸਨ ਮੈਸੇਜ। ਪਰ ਹੁਣ ਮੈਂ ਪਹਿਲਾਂ ਕਸ਼ਮੀਰ ਦੇ ਮੁੱਦੇ 'ਤੇ ਜਦੋਂ ਅਸੀਂ ਪਿਛਲੇ ਦਿਨਾਂ 'ਚ ਜ਼ਿਕਰ ਕੀਤਾ ਕਿ ਕਿਵੇਂ ਕਸ਼ਮੀਰ, ਜੰਮੂ ਕਸ਼ਮੀਰ ਅਸੈਂਬਲੀ ਨੇ ਜਿਹੜਾ ਹੈ ਉਹ ਰੈਜ਼ੋਲੂਸ਼ਨ ਕੀਤਾ ਕਿ ਕਸ਼ਮੀਰੀ ਪੰਡਤਾਂ ਨੂੰ ਵਾਪਸ ਲਿਆਂਦਾ ਜਾਏ। ਵੈਸੇ ਇੱਕ ਸਟੋਰੀ ਮੈਂ ਅੱਜ ਕੱਢੀ ਹੈ, ਮੈਂ ਸ਼ਾਇਦ ਕੱਲ੍ਹ ਡਿਸਕਸ ਕਰਾਂਗਾ ਇਨ ਡੀਟੇਲ ਪੰਜਾਬ ਦੇ ਨਾਲ ਕੰਪੇਅਰ ਕਰਕੇ ਕਿ ਆਲਰੇਡੀ ਉਹਨਾਂ ਨੇ ਕਸ਼ਮੀਰ ਦੇ ਵਿੱਚ ਕਸ਼ਮੀਰੀ ਪੰਡਤਾਂ ਦੇ ਲਈ ਕਿੰਨੀ ਜ਼ਮੀਨ ਰੱਖ ਲਈ ਹੈ, ਔਰ ਅੱਜ ਦੀ ਇਹ ਸੀ ਕਿ ਕਿਵੇਂ ਉੱਥੇ ਕਿੰਨੇ 100 ਕਰੋੜ ਵੀ ਦਿੱਤਾ ਹੈ ਜਿੱਥੇ ਕਿ ਕਸ਼ਮੀਰੀ ਪੰਡਤਾਂ ਨੂੰ ਵਸਾਉਣਾ। ਲੇਕਿਨ ਜਦੋਂ ਅਸੀਂ ਇਸ ਦਾ ਜ਼ਿਕਰ ਕੀਤਾ ਸੀ ਤੇ ਅਸੀਂ ਉਹਦੇ ਨਾਲ ਇਹ ਜ਼ਿਕਰ ਕੀਤਾ ਸੀ ਕਿ ਕਿਵੇਂ ਜਿਨ੍ਹਾਂ ਨੇ ਕਸ਼ਮੀਰੀ ਪੰਡਤਾਂ ਨੂੰ ਆਪਣੇ ਘਰਾਂ 'ਚੋਂ ਬੇਘਰ ਕੀਤਾ, ਇੰਡੀਅਨ ਏਜੰਸੀਆਂ ਨੇ, ਉਹਨਾਂ ਨੇ ਚਿੱਠੀ ਸਿੰਘਪੁਰਾ ਦੇ ਵਿੱਚ ਵੀ 35 ਸਿੱਖ ਮਾਰੇ। ਔਰ ਉਹਦੇ ਤੇ ਜਿਹੜੇ ਇੱਕ ਪ੍ਰਤਾਪ ਸਿੰਘ ਪਵਾਰ ਉਹਨਾਂ ਨੇ ਉਸ ਸੈਗਮੈਂਟ ਦੇ ਥੱਲੇ ਕਾਮੈਂਟ ਲਿਖਿਆ ਸੀ, Who killed Sikhs in Chitti Singhpura, Kashmir is a mystery. No militant took the responsibility of these killings. Then why the intelligence agencies have failed to bring the truth before the world? So ਇਹਨਾਂ ਨੇ, ਪ੍ਰਤਾਪ ਸਿੰਘ ਪਵਾਰ ਨੇ ਤਾਂ ਇਹੀ ਲਿਖਿਆ ਕਿ ਵੀ ਕਿਉਂ ਨਹੀਂ ਏਜੰਸੀਆਂ ਨੇ ਸਾਹਮਣੇ ਲਿਆਂਦਾ ਕੀ ਹੈ। ਔਰ ਇਹਦਾ ਜਵਾਬ ਕਸ਼ਮੀਰ 'ਚ ਹੀ ਬੈਠੇ ਸਾਡੇ ਇੱਕ ਐਡਮਾਇਰਰ ਨੇ, ਬਿਕਰਮ ਸਿੰਘ, ਇਹ ਸ੍ਰੀਨਗਰ ਕਸ਼ਮੀਰ 'ਚ ਨੇ, ਉਹਨਾਂ ਨੇ ਦਿੱਤਾ ਹੈ, being from Kashmir and after going in various discussions with locals of Chitti Singhpura, it was Indian Army who killed Sikhs. ਉਹਨਾਂ ਨੇ ਕਿਹਾ ਜੀ ਮੈਂ ਕਿਉਂਕਿ ਕਸ਼ਮੀਰੀ ਹਾਂ ਔਰ ਮੈਂ ਲੋਕਲ ਲੋਕਾਂ ਦੇ ਨਾਲ ਵੀ ਗੱਲਬਾਤ ਕੀਤੀ ਹੈ, ਚਿੱਠੀ ਸਿੰਘਪੁਰਾ ਦੇ ਇਹ ਭਾਰਤੀ ਫੌਜ ਨੇ ਸਿੱਖਾਂ ਨੂੰ ਮਾਰਿਆ। Killers were drunk on the eve of Holi and were not looking like locals or foreigners. ਉਹ ਕੋਈ ਬਾਹਰਲੇ ਨਹੀਂ ਸੀ ਕਿ ਪਾਕਿਸਤਾਨ ਤੋਂ ਆ ਗਏ ਜਾਂ ਦੂਜੇ। ਹੋਲੀ ਦਾ ਦਿਨ ਸੀ ਔਰ ਡਰੰਕ ਸੀ
ਇਸ ਮੌਕੇ ਦੇ ਉੱਤੇ। ਸੋ ਵੀਰ ਸੁਰਿੰਦਰ ਸਿੰਘ ਹੋਰਾਂ ਨੇ ਵੀ ਜਿਹੜੀ ਗੱਲ ਕੀਤੀ ਹੈ ਕਿ ਵੀ ਇਹ ਜਿਹੜਾ RSS ਦਾ ਮੂਵ ਹੈ, ਜਿਵੇਂ ਪੰਜਾਬ ਦੇ ਵਿੱਚ ਬੜੇ ਸਿਸਟਮੈਟਿਕ ਤਰੀਕੇ ਦੇ ਨਾਲ ਬਈਆਂ ਨੂੰ ਲਿਆ ਕੇ ਬਿਠਾਇਆ ਜਾ ਰਿਹਾ, ਠੀਕ ਇਸੇ ਲਾਈਨ ਦੇ ਉੱਤੇ ਉਹ ਜੰਮੂ ਕਸ਼ਮੀਰ ਦੇ ਵਿੱਚ ਹੁਣੇ ਜਦੋਂ ਉਹਨਾਂ ਦੀਆਂ ਕਾਲਨੀਜ਼ ਬਣਾਉਣ ਦੀ ਗੱਲ ਹੋਏਗੀ, ਜਾਲੀ ਜੇ ਪਹਿਲਾਂ 50,000 ਤੋਂ ਸ਼ੁਰੂ ਹੋਏ ਸੀ ਕਸ਼ਮੀਰੀ ਪੰਡਤ, ਹੁਣ 2.5 ਲੱਖ, ਹੁਣ 3.5 ਲੱਖ ਕਹਿਣ ਲੱਗ ਗਏ ਨੇ। ਸੋ ਇਹ ਉੱਥੇ ਜਾ ਕੇ ਫਿਰ ਉਹਨਾਂ ਦੀ ਪ੍ਰੋਟੈਕਸ਼ਨ ਦੇ ਲਈ ਫੌਜੀ ਕਾਲਨੀਜ਼ ਬਣਾਉਣਗੇ, ਜਿਵੇਂ ਇਜ਼ਰਾਈਲ ਮਾਡਲ ਫੋਲੋ ਕਰ ਰਹੇ ਨੇ, ਜੋ ਆਕੂਪਾਈਡ ਟੈਰੀਟਰੀ 'ਚ ਇਹ ਕਰ ਰਹੇ ਨੇ। ਸੋ ਉਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਭਾਈ ਉੱਥੇ ਹਿੰਦੂਆਂ ਦੀ ਗਿਣਤੀ ਵਧਾਓ ਔਰ ਉਹਨਾਂ ਨੂੰ ਫਿਰ ਕੱਲ੍ਹ ਨੂੰ ਕਹਿ ਦੇਣਗੇ ਜੀ ਕਰਾ ਲਓ ਰੈਫਰੈਂਡਮ। ਹੁਣ ਪੰਜਾਬ 'ਚ ਵੀ ਸਿੱਖ ਰਿਅਲਾਈਜ਼ ਨਹੀਂ ਕਰ ਰਹੇ। ਅਸੀਂ ਤਾਂ ਸਮਝਦੇ ਹਾਂ ਜੀ ਅਸੀਂ ਬਹੁਤ ਓਪਨ ਮਾਈਂਡਡ ਹਾਂ, ਇੱਥੇ ਕੋਈ ਆ ਜਾਏ ਰਹਿ ਲੇ, ਕੀ ਹੈ ਉੱਥੇ ਆਰਗੂਮੈਂਟ ਦੇਣਗੇ ਜੀ ਸਾਡੇ ਬੰਦੇ ਨਹੀਂ ਕੈਨੇਡਾ ਅਮਰੀਕਾ 'ਚ ਜਾ ਕੇ ਰਹਿੰਦੇ, ਤੇ ਜੇ ਉਹ ਰਹਿ ਸਕਦੇ ਨੇ ਭਈਏ ਕਿਉਂ ਨਹੀਂ ਰਹਿ ਸਕਦੇ। ਲੇਕਿਨ ਇਹ ਜਿਹੜਾ ਮੰਤਵ ਹੈ ਕਿ ਕਿਵੇਂ ਸਿਸਟੇਮੈਟਿਕਲੀ ਉੱਥੇ ਜਿਹੜਾ ਹੈ ਉਹਨਾਂ ਨੂੰ ਵਸਾ ਕੇ ਰਾਈਟਸ ਦੇ ਕੇ ਔਰ ਅਲਟੀਮੇਟਲੀ ਤੁਸੀਂ 10 ਸਾਲ ਡਾਊਨ ਦਾ ਰੋਡ 20 ਸਾਲ ਹੋਰ ਕਹੋਗੇ ਜੀ ਰੈਫਰੈਂਡਮ ਕਹਿਣ ਕਰਾ ਲਓ ਜੀ, ਕਸ਼ਮੀਰ 'ਚ ਵੀ ਕਰਾ ਲਓ ਜੀ, ਪੰਜਾਬ 'ਚ ਵੀ ਕਰਾ ਲਓ। ਸੋ ਇਹਨਾਂ ਦਾ ਵੀਰ ਸੁਰਿੰਦਰ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਸਾਡੇ ਕੋਲ ਅਗਲਾ ਮੈਸੇਜ ਆਇਆ ਹੈ ਬਾਬਾ TSB ਜੀ ਦਾ। ਇਹ ਲਿਖਦੇ ਹਨ, ਵੀਰ ਜੀਓ, ਇੱਕ ਬਗੀਚੇ 'ਚ ਕੁਦਰਤ ਦੀ ਬਣਾਈ ਬਨਸਪਤੀ ਸਾਰੇ ਦਰਖਤ ਫੁੱਲ ਫਲ ਇੱਕੋ ਜਿਹੇ ਹੀ ਨਹੀਂ ਹੁੰਦੇ। ਉੱਚੇ ਨੀਵੇਂ, ਕੌੜੇ ਮਿੱਠੇ, ਖੱਟੇ ਕਸੈਲੇ, ਹਰੇ ਪੀਲੇ ਲਾਲ ਨੀਲੇ ਚਿੱਟੇ ਕਾਲੇ ਆਦਿ। ਇਸੇ ਤਰ੍ਹਾਂ ਪਸ਼ੂ ਜਾਤੀ 'ਚ ਸਾਰੇ ਪਸ਼ੂ ਇੱਕੋ ਜਿਹੇ ਨਹੀਂ ਹੁੰਦੇ। ਜੀਵ ਜੰਤੂ ਦੇਖ ਲਵੋ ਕਿੰਨੇ ਪ੍ਰਕਾਰ ਦੇ ਨੇ, ਹੈ ਕੋਈ ਗਿਣਤੀ ਮਿੰਤੀ ਹਿਸਾਬ ਕਿਤਾਬ ਹੀ ਨਹੀਂ। ਪੰਛੀ ਦੇਖ ਲਵੋ ਕਿੰਨੀ ਤਰ੍ਹਾਂ ਦੇ ਨੇ, ਹੈ ਕੋਈ ਗਿਣਤੀ ਮਿੰਤੀ। ਜਦੋਂ ਵੀਰ ਵੱਖ-ਵੱਖ ਕਿਸਮਾਂ ਨਸਲਾਂ ਵੱਖ-ਵੱਖ ਰੂਪ, ਉਸ ਤੋਂ ਅੱਗੇ ਉਹਨਾਂ ਦੇ ਵਿਚਰਨ ਦੇ ਵੱਖਰੇ-ਵੱਖਰੇ ਢੰਗ ਤੌਰ ਤਰੀਕੇ, ਵੱਖੋ ਵੱਖਰੇ ਪ੍ਰਗਟਾਵੇ ਭੇਦ ਅਸਰ ਮਹਿਸੂਸੀ ਫੀਲਿੰਗਸ ਚੇਂਜਿਸ। ਵੀਰ ਜੀ ਇਹ ਸਭ ਰਲ ਕੇ ਇੱਕ ਬਹੁਤ ਵੱਡਾ ਸੰਸਾਰ ਬਣਦਾ। ਫਿਰ ਦੇਸ਼ ਸ਼ਹਿਰ ਕਸਬੇ ਪਿੰਡ ਮੁਹੱਲੇ ਸਟਰੀਟਸ ਤੇ ਫਿਰ ਵੱਖ-ਵੱਖ ਨਸਲਾਂ ਦੇ ਬੰਦੇ ਜਿਨ੍ਹਾਂ 'ਚ ਆਪਾਂ ਸਾਰੇ ਤਦ ਜਾ ਕੇ ਇੱਕ ਕੰਪਲੀਟਲੀ ਵਰਲਡ। ਸੋ ਕਹਿਣ ਤੋਂ ਭਾਵ ਸਾਰਾ ਇੱਕੋ ਤਰ੍ਹਾਂ ਦਾ ਹੀ ਹੋਵੇ। ਬਗੀਚਾ ਸੁੰਦਰ ਨਹੀਂ ਲੱਗੇਗਾ। ਗਲਤੀ ਮਾਫ, ਜਲਦੀ ਵਿੱਚ ਹਾਂ ਜਾਣਾ ਪਵੇਗਾ, ਖੇਮਾ ਕਰ ਦੇਣਾ ਜੀ। ਡਾਕਟਰ ਸਾਹਿਬ ਬਾਬਾ TSV ਜੀ ਦਾ ਬਹੁਤ ਬਹੁਤ ਸ਼ੁਕਰੀਆ। ਉਹਨਾਂ ਨੇ ਪੂਰਾ ਬਾਬਿਆਂ ਵਾਲਾ ਹੀ ਉਪਦੇਸ਼ ਕੀਤਾ ਹੈ, ਠੀਕ ਕਿਹਾ ਉਹਨਾਂ ਨੇ ਜੀ। ਬਿਲਕੁਲ ਇਨ ਦਾ ਐਂਡ ਆਫ ਦਾ ਡੇ ਕਹਿਣਾ ਉਹ ਇਹ ਚਾਹੁੰਦੇ ਨੇ ਕਿ ਜਿਹੜੀ ਡਾਈਵਰਸਿਟੀ ਹੈ ਗੁਲਦਸਤੇ ਦੇ ਵਿੱਚ, ਅੱਡ-ਅੱਡ ਰੰਗਾਂ ਦੇ ਅੱਡ-ਅੱਡ ਵੈਰਾਈਟੀ ਦੇ ਫੁੱਲ ਉਹਨੂੰ ਸੁੰਦਰ ਬਣਾਉਂਦੇ ਨੇ। ਬਗੀਚੇ ਦੇ ਵਿੱਚ ਹਰ ਫੁੱਲ ਦੀ ਆਪਣੀ ਮਹਿਕ ਹੈ। ਇਸੇ ਤਰ੍ਹਾਂ ਇਨਸਾਨੀ ਨਸਲ ਵੀ, ਔਰ ਜਿੱਥੇ ਜਿੱਥੇ ਵੀ ਕੋਈ ਮਨੁੱਖ ਰਹਿੰਦਾ ਹੈ, ਔਰ ਸਾਡੇ ਤਾਂ ਗੁਰੂ ਸਾਹਿਬਾਨ ਨੇ ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨਬੋ ਦੇ ਨਾਲ ਸਾਨੂੰ ਇਸੇ ਨਾਲ ਜੋੜਿਆ। ਇਸ ਲਈ ਅਸੀਂ ਤਾਂ ਇਕੱਲੇ ਮਨੁੱਖ ਹੀ ਨਹੀਂ, ਅਸੀਂ ਤਾਂ ਜੀ ਜੰਤ ਪਸ਼ੂ ਪੰਛੀ ਪਲਾਂਟਸ ਜੀ ਜੰਤ ਸਭ ਸ਼ਰਨ ਤੁਮਾਰੀ ਸਰਬ ਚਿੰਤ ਤੁਧ ਪਾਸੇ, ਅਸੀਂ ਤਾਂ ਸਾਰਿਆਂ ਦੇ। ਔਰ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਸੋ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਇਹਨਾਂ ਨੇ ਯੂਨੀਵਰਸਲਿਜ਼ਮ ਦੀ ਗੱਲ ਕੀਤੀ ਹੈ। ਕੁਇਕ ਮੈਸੇਜ ਵੀਰ ਹਰਮੇਲ ਸਿੰਘ ਜੀ ਹੋਰੀ ਕਹਿੰਦੇ ਨੇ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲਗਾਤਾਰਤਾ ਨਾਲ ਨਾ ਰੁਕਣ ਵਾਲੀਆਂ ਬੇਅਦਬੀ ਦੀਆਂ ਦੁਖਦਾਈ ਘਟਨਾਵਾਂ ਪਿੱਛੇ ਖੁਫੀਆ ਏਜੰਸੀਆਂ ਦਾ ਹੱਥ ਹੋ ਸਕਦਾ ਹੈ। ਪੰਥ ਦੇ ਬੁੱਧੀਜੀਵੀ ਅਤੇ ਚਿੰਤਕ ਆਪ ਕਿਸੇ ਅੰਤਰਰਾਸ਼ਟਰੀ ਇਨਵੈਸਟੀਗੇਸ਼ਨ ਏਜੰਸੀ ਤੋਂ ਨਿਰਪੱਖ ਇਨਵੈਸਟੀਗੇਸ਼ਨ ਕਰਵਾਉਣ। ਬਿਲਕੁਲ ਉਹਨਾਂ ਨੇ ਠੀਕ ਕਿਹਾ, ਹੈ ਹੀ ਕੰਮ ਇਹਨਾਂ ਦਾ। ਔਰ ਜਦੋਂ ਦਾ ਇਹ RSS ਦੇ ਹਿੱਸੇ ਆਇਆ, ਉਹਨਾਂ ਦੇ ਕੋਲ ਪਾਵਰ ਆਈ ਹੈ, ਉਹਨਾਂ ਨੇ ਏਜੰਸੀਆਂ ਨੂੰ ਇਸੇ ਕੰਮ ਲਾਇਆ ਹੋਇਆ। ਵੀਰ ਜਸਪ੍ਰੀਤ ਸਿੰਘ ਜੱਸੀ ਧਨੋਆ ਔਰ ਵੀਰ ਚਰਨਜੀਤ ਸਿੰਘ ਇਹ ਵੀ ਫਤਿਹ ਅਰਜ਼ ਕਰਦੇ ਨੇ ਜੀ। ਡਾਕਟਰ ਸਾਹਿਬ ਅਸੀਂ ਹੁਣ ਚਾਹਾਂਗੇ ਕਿ ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕਰ ਦਿਓ ਜੀ। ਡਾਕਟਰ ਸਾਹਿਬ ਅੱਜ ਦੇ ਵਿਚਾਰ ਲਈ ਜਿਵੇਂ ਅਸੀਂ ਮੰਡੇ ਦਾ ਦਿਨ ਭਾਈ ਗੁਰਦਾਸ ਜੀ ਦੇ ਬ੍ਰਿਜ ਭਾਸ਼ਾ ਦੇ ਕਵਿਤ ਉਹਨਾਂ ਨੂੰ ਵਿਚਾਰ ਅਧੀਨ ਲਿਆਂਦੇ ਹਾਂ। ਅੱਜ ਬੜਾ ਖੂਬਸੂਰਤ ਕਵਿਤ ਹੈ ਉਹਨਾਂ ਦਾ 160 ਨੰਬਰ। ਇਹ ਹੈ ਵੀ ਜੈਸੇ ਚਕਈ ਮੁਦਿਤ ਪੇਖ ਪ੍ਰਤੀਬਿੰਬ ਨਿਸ ਸਿੰਘ ਪ੍ਰਤੀਬਿੰਬ ਦੇਖ कूप में परत है जैसे कांच मंदिर में मानस आनंदमयी स्वान पेख आपा आप पूस कै मरत है जैसे रव सुत जम रूप और धर्म राय धर्म अधर्म कै भाव पै करत है तैसे दुर्मत गुरमत कै असाध साध आपा आप चीनत न चीनत चरत है। ਜਿਵੇਂ ਭਾਈ ਸਾਹਿਬ ਦਾ ਬੜਾ ਯੂਨੀਕ ਸਟਾਈਲ ਹੈ, ਅਲੰਕਾਰ ਉਦਾਹਰਣ ਦੇ ਨਾਲ। ਹੁਣ ਇਹ ਇੱਕ
ਲੋਕਾਂ ਦੇ ਵਿੱਚ ਫੋਕਲੋਰ ਦੇ ਵਿੱਚ ਜਾਂ ਜਿਹਨੂੰ ਤੁਸੀਂ ਲੋਕ ਧਾਰਾ ਕਹਿੰਦੇ ਹੋ ਉਹ ਇਹ ਹੈ ਕਿ ਚਕੋਰ ਜਿਹੜਾ ਪੰਛੀ ਹੈ ਉਸ ਦਾ ਚੰਨ ਦੇ ਨਾਲ ਪਿਆਰ ਹੈ ਜਾਂ ਕਈ ਵਾਰੀ ਇਸ ਨੂੰ ਲਵਰ ਬਿਲਵਡ ਕਹਿੰਦੇ ਨੇ ਕਿ ਉਸ ਦਾ ਬਿਲਵਡ ਜਾਂ ਲਵਰ ਚਕੋਰ ਦਾ ਚੰਨ ਚਕੋਰ ਅਕਸਰ ਇਹ ਇਸਤੇਮਾਲ ਹੁੰਦਾ। ਸੋ ਭਾਈ ਸਾਹਿਬ ਕਹਿੰਦੇ ਨੇ ਕਿ ਜੈਸੇ ਚਕਈ ਮੁਦਤ ਪੇਖ ਪ੍ਰਤੀਬਿੰਬ ਨਿਸ ਕਿ ਜੋ ਹੀ ਚੰਦਰਮਾ ਚੜ੍ਹਦਾ ਹੈ ਤੇ ਉਸ ਦੇ ਵਿੱਚ ਜਿਹੜਾ ਚਕੋਰ ਹੈ ਉਹ ਆਪਣਾ ਇਮੇਜ ਦੇਖਦਾ ਹੈ ਤੇ ਉਹਨੂੰ ਚਕੋਰ ਨੂੰ ਇਹ ਲੱਗਦਾ ਹੈ ਕਿ ਵੀ ਇਹ ਜਿਹੜਾ ਹੈ ਇਹ ਮੇਰੇ ਪਿਆਰੇ ਦੀ ਹੋਂਦ ਹੈ ਔਰ ਉਹ ਉਹਦੇ 'ਚ ਹੀ ਆਨੰਦਿਤ ਹੋ ਜਾਂਦੀ ਹੈ ਚਕੋਰ ਚੰਦਰਮਾ ਦੇ ਉਸ ਚਾਨਣ ਦੇ ਵਿੱਚ। ਸਿੰਘ ਪ੍ਰਤੀਬਿੰਬ ਦੇਖ ਕੂਪ ਮੇ ਪਰਤ ਹੈ ਸ਼ੇਰ ਜਦੋਂ ਖੂਹ ਦੇ ਕੰਢੇ ਆਉਂਦਾ ਹੈ ਔਰ ਖੂਹ ਦੇ ਵਿੱਚ ਹੁਣ ਪਾਣੀ ਦੇ ਵਿੱਚ ਤੁਹਾਡਾ ਆਪਣਾ ਇਮੇਜ ਆਉਂਦਾ ਹੈ ਤੇ ਸ਼ੇਰ ਸਮਝਦਾ ਵੀ ਅੱਛਾ ਮੇਰਾ ਵਿਰੋਧੀ ਵਿੱਚ ਬੈਠਾ ਹੈ। ਗੁੱਸੇ ਦੇ ਵਿੱਚ ਸ਼ੇਰ ਜਿਹੜਾ ਉਹਦੇ ਛਾਲ ਮਾਰ ਦਿੰਦਾ ਵੀ ਸਿੰਘ ਪ੍ਰਤੀਬਿੰਬ ਦੇਖੋ ਉਹਦਾ ਆਪਣੀ ਸ਼ਕਲ ਹੀ ਦੇਖ ਰਿਹਾ ਹੁੰਦਾ ਉਹ ਸਮਝਦਾ ਵੀ ਮੇਰਾ ਵਿਰੋਧੀ ਬੈਠਾ ਹੈ ਔਰ ਉਹ ਕੂਪ ਮੇ ਪਰਤ ਹੈ। ਜੈਸੇ ਕਾਂਚ ਮੰਦਰ ਮੈਂ ਮਾਨਸ ਆਨੰਦਮਈ ਸ਼ੀਸ਼ਾ ਕਿ ਜਦੋਂ ਸ਼ੀਸ਼ੇ ਦਾ ਘਰ ਬਣਿਆ ਹੁੰਦਾ ਹੈ ਸ਼ੀਸ਼ੇ ਦੇ ਵਿੱਚ ਬੰਦਾ ਬੈਠਾ ਹੈ ਤੇ ਬੰਦਾ ਤਾਂ ਉਹਦਾ ਸਵਾਦ ਮਾਣ ਰਿਹਾ ਹੁੰਦਾ ਹੈ ਜਿੱਧਰ ਦੇਖਦਾ ਉਹਦੀ ਸ਼ਕਲ ਨਜ਼ਰ ਰਾਤ ਹੁੰਦੀ ਇੱਧਰ ਹੋ ਰਿਹਾ ਅਸੀਂ ਤਾਂ ਆਮ ਸ਼ੀਸ਼ੇ ਮੋਰਿਓ ਨਹੀਂ ਘੰਟਾ ਪਾਸੇ ਹਟਦੇ ਕੋਈ ਐਂ ਟੇਢਾ ਸਿਰ ਕਰਕੇ ਕਦੇ ਐਂ ਦੇਖ ਕੇ ਮੈਂ ਕਿਵੇਂ ਲੱਗਦਾ ਜਾਂ ਕਿਵੇਂ ਲੱਗਦੀ ਹੈ। ਸੋ ਜੈਸੇ ਕਾਂਚ ਮੰਦਰ ਮੈਂ ਮਾਨਸ ਆਨੰਦਮਈ ਹੁਣ ਜਿਹੜਾ ਸ਼ੀਸ਼ੇ ਦਾ ਘਰ ਹੈ ਉਹਦੇ 'ਚ ਬੰਦਾ ਤਾਂ ਆਨੰਦ ਮਾਣਦਾ ਬੰਦਾ ਜਾਂ ਬੀਬੀ ਉਸ ਦੇ ਵਿੱਚ ਆਪਣੇ ਇਮੇਜ ਦੇਖ ਕੇ ਸਵਾਨ ਪੇਖ ਆਪਾ ਆਪ ਭੂਸ ਕੇ ਮਰਤ ਹੈ। ਪਰ ਹੁਣ ਜਦੋਂ ਕੁੱਤਾ ਜੇ ਸ਼ੀਸ਼ ਮਹਿਲ ਦੇ ਸਾਹਮਣੇ ਉਹ ਦੇਖਦਾ ਉਹ ਕੁੱਤਾ ਸਾਹਮਣੇ ਟੱਕਰ ਮਾਰਦਾ ਉਹ ਜਿਹੜਾ ਭੌਂਕ ਕੇ ਸ਼ਦਾਈ ਹੋ ਜਾਂਦਾ ਭੂਸ ਮੇ ਮਰਤ ਹੈ ਕਿ ਵੀ ਉਹ ਭੌਂਕ ਕੇ ਕਿਉਂਕਿ ਭੌਂਕਦਾ ਅੱਗੋਂ ਫਿਰ ਆਵਾਜ਼ ਆਉਂਦੀ ਉਹਨੂੰ ਆਪਣੀ ਸੁਣਦੀ ਹੈ ਉਹ ਸਮਝਦਾ ਵੀ ਕੁੱਤਾ ਬੈਠਾ ਅੰਦਰ। ਜੈਸੇ ਰਵ ਸੁਤ ਜਮ ਰੂਪ ਔਰ ਧਰਮ ਰਾਏ ਜਿਵੇਂ ਸੂਰਜ ਦਾ ਪੁੱਤਰ ਜਮਰਾਜ ਇਹ ਹਿੰਦੂ ਥਾਟ 'ਚ ਹੈ ਕਿ ਜੀ ਉਹਦਾ ਸੂਰਜ ਦਾ ਪੁੱਤਰ ਹੈ ਉਹ ਜਦੋਂ ਬੁਰਾਈ ਕਰਨ ਵਾਲਾ ਜਿਹੜਾ ਉਹ ਦੇਖਦਾ ਉਹਨੂੰ ਤਾਂ ਉਹਦੇ ਲਈ ਉਹ ਜਮ ਰੂਪ ਨਜ਼ਰ ਆਉਂਦਾ ਉਹਨੂੰ ਕਿ ਵੀ ਇਸ ਤਾਂ ਇਹ ਜਮ ਹੈ ਐਂਜਲ ਆਫ ਡੈਥ ਹੈ। ਧਰਮ ਅਧਰਮ ਕਹਿ ਭਾਉ ਪੈ ਕਰਤ ਹੈ ਪਰ ਜਦੋਂ ਉਹ ਜਮਰਾਜ ਚੰਗੇ ਕਰਮ ਵਾਲੇ ਨੂੰ ਦੇਖਦਾ ਹੈ ਧਰਮੀ ਬੰਦੇ ਨੂੰ ਦੇਖਦਾ ਹੈ ਤਾਂ ਉਹਦੇ 'ਚ ਭਾਉ ਪੈਦਾ ਹੁੰਦਾ ਹੈ ਪਿਆਰ ਪੈਦਾ ਹੁੰਦਾ ਹੈ ਤੇ ਦੂਜਾ ਜਿਹੜਾ ਹੈ ਮਾੜੇ ਕੰਮ ਕਰਨ ਵਾਲਾ ਉਹ ਭੈ ਚ ਆਉਂਦਾ ਹੈ ਡਰ ਚ ਆਉਂਦਾ ਹੈ। ਤੈਸੇ ਦੁਰਮਤ ਗੁਰਮਤ ਕਹਿ ਅਸਾਧ ਸਾਧ ਆਪਾ ਆਪ ਚੀਨਤ ਨਾ ਚੀਨਤ ਉਹਨਾਂ ਨੇ ਕਿਹਾ ਵੀ ਇਸੇ ਤਰ੍ਹਾਂ ਇੱਕ ਪਾਸੇ ਉਹ ਮਨੁੱਖ ਜਿਹੜਾ ਦੁਰਮਤ ਦੇ ਵਿੱਚ ਹੈ ਜਿਸ ਦੀ ਬੁੱਧੀ ਪੁੱਠੀ ਹੈ ਉਹ ਸਤ ਸੰਗਤ ਤੋਂ ਇਵੇਂ ਹੀ ਚੱਲਦਾ ਹੈ ਜਿਵੇਂ ਕੁੱਤਾ ਭੌਂਕਦਾ ਹੈ ਸ਼ੀਸ਼ੇ ਵੱਲ ਦੇਖ ਕੇ ਸ਼ੇਰ ਜਾ ਵੜਦਾ ਹੈ ਜਾਂ ਚੰਨ ਚਕੋਰ ਨੂੰ ਆਪਣਾ ਇੱਕ ਭੁਲੇਖਾ ਹੁੰਦਾ ਹੈ ਚਕੋਰ ਨੂੰ। ਪਰ ਦੂਸਰੇ ਪਾਸੇ ਜਿਹੜੇ ਗੁਰਮੁਖ ਨੇ ਸਾਧ ਨੇ ਭਲੇ ਲੋਕ ਨੇ ਉਹ ਸਤ ਸੰਗਤ ਦੇ ਵਿੱਚ ਆਪਾ ਆਪ ਚੀਨਤ ਉਹ ਆਪਣੇ ਆਪ ਨੂੰ ਲੱਭਦੇ ਨੇ ਆਪਣੇ ਆਪੇ ਦੇ ਨਾਲ ਜੁੜਦੇ ਨੇ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਇਸ ਦੇ ਨਾਲ ਜੁੜਦੇ ਨੇ ਤਾਂ ਜਿਹੜੇ ਦੂਸਰੇ ਨੇ ਦੁਰਮਤ ਵਾਲੇ ਨਾ ਚੀਨਤ ਚਰਤ ਹੈ। ਸੋ ਇਹ ਅੱਜ ਦਾ ਵਿਚਾਰ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇੱਥੇ ਲੈਣੇ ਆ ਬ੍ਰੇਕ ਇੱਥੇ ਲੈਣੇ ਆ ਆਪਣੇ ਦਰਸ਼ਕਾਂ ਕੋਲੋਂ ਇਜਾਜ਼ਤ ਹੋਰ ਕਰ ਲੈਣੇ ਅੱਧਾ ਘੰਟਾ ਡਾਕਟਰ ਸਾਹਿਬ ਜੀ ਡਾਕਟਰ ਸਾਹਿਬ ਆਪਾਂ ਲੈਣੇ ਆਪਣੇ ਦਰਸ਼ਕਾਂ ਕੋਲੋਂ ਇਜਾਜ਼ਤ। ਦਰਸ਼ਕੋ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ। ਦੇਖਦੇ ਰਹੋ ਟੀਵੀ ਰਿਫੋ। ਬੁਲਾ ਦੇ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।